British MP Preet Gill raises transnational repression of Sikhs in UK Parliament, claiming that several British Sikhs had appeared on a hit list. The Shadow Minister for Primary Care and Public Health asked Security Minister Tom Tugendhat about the steps taken by the British government to deal with the issue. In recent months, Five Eyes nations have raised concerns about the actions of agents with links to India targeting Sikh activists in the United Kingdom. ਅਮਰੀਕਾ 'ਚ ਉਹਨਾਂ ਦਾ ਫਾਇਲ ਹੋਇਆ ਅਸੈਸੀਨੇਸ਼ਨ ਅਟੈਂਪਟ, ਕੈਨੇਡਾ ਦੇ ਵਿੱਚ ਉਹਨਾਂ ਨੇ ਅਸੈਸੀਨੇਸ਼ਨ ਕੀਤੀ। ਤੁਸੀਂ ਇਸ ਦੇ ਉੱਤੇ ਕੀ, ਗਿਵਨ ਦਾ ਰਿਪੋਰਟਸ ਆਫ ਬ੍ਰਿਟਿਸ਼ ਸਿੱਖਸ ਫੇਸਿੰਗ ਸਿਮਿਲਰ ਥ੍ਰੈਟਸ, ਜੋ ਅਮਰੀਕਾ ਕੈਨੇਡਾ 'ਚ ਹੋਇਆ ਉਹਨਾਂ ਦੀਆਂ ਹਕੂਮਤਾਂ ਨੇ ਤਾਂ ਆਵਾਜ਼ ਚੁੱਕੀ, ਬ੍ਰਿਟਨ ਦੇ ਵਿੱਚ ਵੀ ਸਿੱਖ ਉਹੀ ਸਿਮਿਲਰ ਥ੍ਰੈਟ ਫੇਸ ਕਰਦੇ ਨੇ। what steps is the government taking to secure their safety? ਅਮਰਜੀਤ ਸਿੰਘ ਢੇਸੀ ਜਾਂ ਪ੍ਰੀਤ ਕੌਰ ਗਿੱਲ ਉਹ ਨੇ ਜਿਨ੍ਹਾਂ ਦੇ ਪਰਿਵਾਰਾਂ ਜਦੋਂ ਇਹ ਗਰੋ ਹੋਏ, ਇਹਨਾਂ ਨੇ ਦੇਖਿਆ ਹੋਇਆ ਕਿ ਭਾਈ ਉਹਨਾਂ ਦੇ ਪੇਰੈਂਟਸ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨੇ ਕਿਵੇਂ ਸਫਰ ਕੀਤਾ। ਪਰ ਜੇ ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ ਹੈ ਇਹ ਦੱਸਾਂਗੇ ਹੀ ਨਹੀਂ ਤੇ ਫਿਰ ਆਵਾਜ਼ ਕੌਣ ਚੁੱਕੇਗਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਪਾਰਲੀਮੈਂਟ ਵਿੱਚ ਸਿੱਖ ਮੈਂਬਰ ਪਾਰਲੀਮੈਂਟ ਬੀਬੀ ਪ੍ਰੀਤ ਕੌਰ ਗਿੱਲ ਨੇ ਭਾਰਤੀ ਸਟੇਟ ਵੱਲੋਂ ਸਿੱਖਾਂ ਖਿਲਾਫ ਅੰਤਰਰਾਸ਼ਟਰੀ ਪੱਧਰ ਤੇ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਬੜੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਚੱਕਿਆ ਹੈ ਔਰ ਇਸ ਦਾ ਜਵਾਬ ਯੂਕੇ ਦੇ ਸਿਕਿਉਰਿਟੀ ਮਿਨਿਸਟਰ ਨੇ ਦਿੱਤਾ। ਸੋ ਇਸ ਤੋਂ ਪਹਿਲਾਂ ਸਿੱਖ ਐਮ.ਪ ਅਮਰਜੀਤ ਸਿੰਘ ਢੇਸੀ ਨੇ ਪਾਰਲੀਮੈਂਟ ਵਿੱਚ ਸਿੱਖ ਕਿਰਸਾਨੀ ਤੇ ਹੋ ਰਹੇ ਜ਼ੁਲਮਾਂ ਤੇ ਮੁੱਦਾ ਜਿਹੜਾ ਉਹ ਚੱਕਿਆ ਸੀ। ਇਹ ਸਿੱਖ ਡਾਇਸਪੋਰਾ ਦੀ ਤਾਕਤ ਦਾ ਪ੍ਰਤੀਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਡਾਇਸਪੋਰਾ ਸਿੱਖਾਂ ਦੀ ਤਾਕਤ, ਖਾਸ ਤੌਰ ਤੇ ਜਿਹੜੇ ਸਾਡੇ ਇਹ ਦੋਵੇਂ ਐਮ.ਪੀ ਅਮਰਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ, ਉਸ ਦਾ ਜਲਵਾ ਭਾਰਤੀ ਹਾਕਮਾਂ ਨੂੰ ਬ੍ਰਿਟਿਸ਼ ਪਾਰਲੀਮੈਂਟ 'ਚ ਦਿਖਾਉਂਦੇ ਨੇ। ਉਸ ਦੀ ਗੱਲ ਕਰਨ ਤੋਂ ਪਹਿਲਾਂ ਮੇਰੇ ਸਾਹਮਣੇ ਬੁੱਲੇ ਸ਼ਾਹ ਦੀਆਂ ਦੋ ਲਾਈਨਾਂ ਜਿਹੜੀਆਂ ਕਿਸੇ ਸਾਡੇ ਵੀਰ ਨੇ ਭੇਜੀਆਂ ਨੇ। ਭਾਰਤੀ ਹਾਕਮਾਂ ਪ੍ਰਥਾਏ ਕਿ ਕਾਗਜ਼ ਉੱਤੇ ਅੱਗ ਨਾ ਰੱਖੀ, ਪਾਗਲ ਦੇ ਸਿਰ ਪੱਗ ਨਾ ਰੱਖੀ। ਕਾਗਜ਼ ਉੱਤੇ ਅੱਗ ਨਾ ਰੱਖੀ, ਪਾਗਲ ਦੇ ਸਿਰ ਪੱਗ ਨਾ ਰੱਖੀ। ਬੁੱਲੇ ਸ਼ਾਹ ਦੀ ਮੰਨ ਲੈ ਸੱਜਣਾ, ਮੁਲਕ ਦਾ ਰਾਖਾ ਠੱਗ ਨਾ ਰੱਖੀ। ਸੋ ਇਹ ਹੁਣ ਬੁੱਲੇ ਸ਼ਾਹ ਨੇ ਕਿਹਾ ਕਿ ਨਹੀਂ ਕਿਹਾ, ਪਰ ਇਹ ਗੱਲ ਬਿਲਕੁਲ ਢੁਕਦੀ ਹੈ ਕਿ ਭਾਈ ਇਹ ਜਦੋਂ ਮੁਲਕ ਦਾ ਰਾਖਾ ਠੱਗ ਹੋਏ, ਔਰ ਇਸੇ ਨੂੰ ਹੀ ਜਦੋਂ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ ਕਿ ਭਾਈ ਉਹ ਜਦੋਂ ਹਾਲਤ ਬਣ ਜਾਏ ਕਿ ਉਲਟੀ ਵਾੜ ਖੇਤ ਕੋ ਖਾਈ, ਕਿ ਜੇ ਵਾੜ ਖੇਤ ਨੂੰ ਖਾਣ ਲੱਗ ਜਾਏ ਜਾਂ ਜਿਹੜਾ ਪਹਿਰੇਦਾਰ ਹੈ ਉਹੀ ਘਰ ਨੂੰ ਭੰਨਣ ਲੱਗ ਜਾਏ, ਤੇ ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇਣ ਤੇ ਆ ਜਾਏ ਫਿਰ ਕੋਈ ਨਹੀਂ ਬਚਾ ਸਕਦਾ। ਤੇ ਵਾਕਈ ਜਦੋਂ ਹੁਣ ਪਾਗਲ ਦੇ ਸਿਰ ਤੇ ਪੱਗ ਹੈ ਤੇ ਮੁਲਕ ਦਾ ਰਾਖਾ ਠੱਗ ਹੈ, ਤੇ ਫਿਰ ਉਹ ਕੀ ਉਹਨੂੰ ਕਹਿੰਦੇ ਹੁੰਦੇ ਨੇ ਕਿ ਚੋਰੀ ਦਾ ਮਾਲ ਤੇ ਲਾਠੀਆਂ ਦੇ ਗਜ਼ ਉਵੇਂ ਹੀ ਲੁੱਟ ਲੁੱਟ ਕੇ ਲਿਜਾ ਰਹੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪੀਰੀਅਡ ਸੀ ਜਦੋਂ ਇਸ ਗੱਲ ਦੇ ਲਈ ਜੂਨ 84 ਦਾ ਹਮਲਾ ਹੁੰਦਾ ਹੈ ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਜਾਂਦਾ ਹੈ ਰੈਸਟ ਆਫ ਦਾ ਵਰਲਡ ਨਾਲੋਂ। ਕਿਵੇਂ ਇੰਡੀਅਨ ਸਟੇਟ ਇਨਫਲੂਐਂਸ ਕਰਦੀ ਹੈ ਬਾਹਰਲੀਆਂ ਹਕੂਮਤਾਂ ਨੂੰ। ਮਾਰਗਰੇਟ ਥੈਚਰ ਦੇ ਨਾਲ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਦੀ ਖਤੋ ਖਤਾਬਤ ਹੁੰਦੀ ਹੈ। ਬ੍ਰਿਟਿਸ਼ ਇੰਟੈਲੀਜੈਂਸ ਏਜੰਸੀ MI6 ਦੇ 2 ਅਫਸਰ ਭਾਰਤ ਜਾਂਦੇ ਨੇ, ਰੇਕੀ ਕਰਦੇ ਨੇ ਦਰਬਾਰ ਸਾਹਿਬ ਦੀ। ਕੀ ਰੋਲ ਉਹਨਾਂ ਨੇ ਅਦਾ ਕੀਤਾ ਇਹ ਜੇ ਹੁਣ ਜਿਹਦੇ ਕਾਫੀ ਚਾਂਸਿਸ ਨੇ ਲੇਬਰ ਗਵਰਨਮੈਂਟ ਬਣ ਗਈ ਯੂਕੇ ਦੇ ਵਿੱਚ, ਤੇ ਫਿਰ ਉਹਨਾਂ ਦਾ ਇਹ ਪ੍ਰੋਮਿਸ ਹੈ ਕਿ ਇੱਕ ਪੂਰਾ ਟਰੂਥ ਕਮਿਸ਼ਨ ਉਹ ਕਾਇਮ ਕਰਨਗੇ ਇਨਵੈਸਟੀਗੇਟਿਵ ਕਿ ਭਾਈ ਯੂਕੇ ਦੀ ਸਰਕਾਰ ਨੇ, ਕਿਉਂਕਿ ਜਦੋਂ ਕੁਝ ਡਾਕੂਮੈਂਟ ਡੀਕਲਾਸੀਫਾਈ ਹੋਏ ਔਰ ਸਿੱਖਾਂ ਨੇ ਉਸ ਦੇ ਉੱਤੇ ਆਵਾਜ਼ ਚੁੱਕੀ ਤਾਂ ਉਹਨਾਂ ਨੇ ਵਾਪਸ, ਕਿਉਂਕਿ 30 ਸਾਲ ਬਾਅਦ ਰੂਲ ਹੁੰਦਾ ਹੈ ਜਿਹੜੇ ਕਲਾਸੀਫਾਈਡ ਡਾਕੂਮੈਂਟ ਨੇ 30 ਸਾਲ ਬਾਅਦ ਰੀਕਲਾਸੀਫਾਈ ਕੀਤੇ ਜਾਂਦੇ ਨੇ, ਔਰ ਉਹਨਾਂ ਨੇ ਵਾਪਸ ਜਿਹੜੇ ਉਹ ਕਲਾਸੀਫਾਈ ਕਰਤੇ। ਪਰ ਜੇ ਟਰੂਥ ਕਮਿਸ਼ਨ ਬਣਿਆ ਫਿਰ ਇਹ ਵੱਡੇ ਪੈਮਾਨੇ ਤੇ ਸਾਹਮਣੇ ਆਏਗਾ। ਸਾਨੂੰ ਪਤਾ ਹੈ KGB ਨੇ
ਰਸ਼ੀਆ ਨੇ ਕੀ ਰੋਲ ਅਦਾ ਕੀਤਾ ਹੈ, ਮੋਸਾਦ ਨੇ ਕੀ ਰੋਲ ਅਦਾ ਕੀਤਾ ਹੈ। ਪਰ ਇੱਕ ਡੈਮੋਕ੍ਰੈਟਿਕ ਕੰਟਰੀ ਜਿਹੜੀ ਆਪਣੇ ਆਪ ਨੂੰ ਓਲਡੈਸਟ ਔਰ ਵੈਲਿਊ ਸਿਸਟਮ ਔਰ ਮੈਗਨਾ ਕਾਰਟਾ ਜਿਨ੍ਹਾਂ ਨੇ ਦੁਨੀਆ ਨੂੰ ਲਾਅ ਦਿੱਤਾ ਹੈ ਉਹਦੀ ਗੱਲ ਕਰਦੇ ਨੇ, ਉਹਨਾਂ ਦੀ ਕੀ ਹਰਕਤ ਸੀ। ਲੇਕਿਨ ਇਹੀ ਗੱਲ ਨਹੀਂ ਸੀ। ਅਸੀਂ ਫਿਰ ਉਸ ਤੋਂ ਇਮੀਡੀਏਟ ਬਾਅਦ ਦੇਖਦੇ ਹਾਂ ਕਿ ਭਾਈ ਈਵਨ ਇੰਡੀਅਨ ਗਵਰਨਮੈਂਟ ਕਿਵੇਂ ਪ੍ਰਭਾਵ ਪਾਉਂਦੀ ਹੈ ਬ੍ਰਿਟਿਸ਼ ਦੇ ਉੱਤੇ, ਕਿ ਬਈ ਮਾਰਗਰੇਟ ਥੈਚਰ ਦੇ ਉੱਤੇ, ਕਿ ਈਵਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਜਾਂ ਦੂਸਰਾ ਨਗਰ ਕੀਰਤਨ ਨਾ ਕਰਨ ਦਿੱਤਾ ਜਾਏ ਜੀ, ਖਾਲਿਸਤਾਨ ਦੇ ਨਾਅਰੇ ਲੱਗਣਗੇ। ਫਿਰ ਅਸੀਂ ਦੇਖਦੇ ਹਾਂ ਕਿ ਰਾਜੀਵ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ ਤੇ ਫਿਰ ਈਵਨ ਜਗੁਆਰ ਥਰਡ ਰੇਟ ਜਹਾਜ਼ ਜਿਹੜੇ ਪਹਿਲਾਂ ਇੰਡੀਅਨ ਏਅਰ ਫੋਰਸ ਦੇ ਆਪਣੇ ਅਫਸਰਾਂ ਨੇ ਰਿਜੈਕਟ ਕੀਤੇ ਹੋਏ ਸੀ, ਉਹਦਾ ਸੌਦਾ ਕਰਕੇ ਸਿੱਖਾਂ ਦੀ ਆਵਾਜ਼ ਦਬਾਈ ਜਾਂਦੀ ਹੈ। ਹੁਣ ਇਹ ਸਾਰੇ ਦੇ ਚੱਲਦੇ ਆ, ਕਦੇ ਉਦੋਂ ਭਾਰਤੀ ਹਾਕਮ ਸਮਝਦੇ ਹੋਣੇ ਨੇ ਕਿ ਭਾਈ ਕੈਨੇਡਾ 'ਚ ਅਸੀਂ ਇਹ ਏਅਰ ਇੰਡੀਆ ਦਾ ਹਾਦਸਾ ਕਰਵਾਤਾ, ਇਹਨੂੰ ਮਾਰਗਰੇਟ ਥੈਚਰ ਜਿਹੜੀ ਆ ਉਹ ਇੰਦਰਾ ਗਾਂਧੀ ਦੇ ਜਿਹੜੀ ਆ ਉਹ ਭੈਣ ਬਣੀ ਹੋਈ ਆ, ਉਹ ਜੋ ਕਹਿੰਦੀ ਆ ਅੱਗੋਂ ਕਰੀ ਜਾਂਦੀ ਹੈ। ਅਮਰੀਕਾ ਦਾ ਉਦੋਂ ਤੱਕ ਅਜੇ ਕੋਈ ਬਹੁਤਾ ਇੰਟਰਸਟ ਨਹੀਂ ਸੀ ਉਸ ਖਿੱਤੇ 'ਚ, ਕਿਉਂਕਿ ਆਲਰੇਡੀ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਆਕੂਪਾਈ ਕੀਤਾ ਸੀ 1979 'ਚ, ਅਤੇ ਅਮਰੀਕਾ ਪਾਕਿਸਤਾਨ ਨਾਲ ਮਿਲ ਕੇ ਸੋਵੀਅਤ ਯੂਨੀਅਨ ਦੇ ਖਿਲਾਫ ਜੰਗ ਲੜ ਰਿਹਾ ਸੀ, ਉੱਥੇ ਮੁਜਾਹਿਦੀਨ ਔਰ ਦੂਸਰਾ ਸਾਰਾ ਚੱਲ ਰਿਹਾ ਸੀ। ਸੋ ਅਸੀਂ ਇੱਕ ਔਰਫਨਸ ਵਾਂਗ ਇਹਨਾਂ ਦੀ ਇੰਟਰਨੈਸ਼ਨਲ ਕੰਸਪੀਰੇਸੀ ਦਾ ਸ਼ਿਕਾਰ ਵੀ ਹੋ ਰਹੇ ਸੀ। ਉੱਥੇ ਵੀ ਸਾਡਾ ਜਿਹੜਾ ਉਹ ਜ਼ੁਲਮ ਹੋ ਰਿਹਾ ਸੀ, ਔਰ ਇਹਦੇ ਬਾਵਜੂਦ ਭਾਰਤੀ ਹਕੂਮਤ ਸਾਨੂੰ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ ਦੇ ਲੇਬਲਸ ਦੇ ਨਾਲ ਇੰਟਰਨੈਸ਼ਨਲ ਦਹਿਸ਼ਤਗਰਦ ਦੇ ਤੌਰ 'ਤੇ ਦੁਨੀਆ ਭਰ 'ਚ ਬਦਨਾਮ ਕਰਨ ਦਾ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀ। ਲੇਕਿਨ ਅਸੀਂ ਜਦੋਂ ਕਹਿੰਦੇ ਹਾਂ ਕਿ ਭਾਈ ਅਲਟੀਮੇਟਲੀ ਇਹ ਇੱਕ ਪਾਸੇ ਤਾਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਨਿਆਂ ਹੁੰਦਾ, ਪਰ ਇਸ ਧਰਤੀ ਦੇ ਉੱਤੇ ਵੀ ਜਦੋਂ ਫਿਰ ਅਕਾਲ ਪੁਰਖ ਇਹ ਦੇਖਦਾ ਹੈ ਕਿ ਭਾਈ ਹੁਣ ਅੱਤ ਹੋ ਗਈ ਹੈ, ਤੇ ਫਿਰ ਜਿਹੜਾ ਉਹ ਅਕਾਲ ਪੁਰਖ ਦਾ ਆਪਣਾ ਸਿਸਟਮ ਕੰਮ ਕਰਦਾ। ਜਦੋਂ ਮੈਂ ਧੰਨ ਅਮਰਜੀਤ ਸਿੰਘ ਢੇਸੀ ਜਾਂ ਬੀਬੀ ਪ੍ਰੀਤ ਕੌਰ ਗਿੱਲ ਇਹਨਾਂ ਨੂੰ ਪਾਰਲੀਮੈਂਟ 'ਚ ਬੋਲਦੇ ਹਾਂ, ਦੇਖਦਾ ਇਹਨਾਂ ਵੱਲੋਂ ਉਠਾਏ ਇਸ਼ੂ, ਇਹ ਸਾਡੀ ਸੈਕੰਡ ਜਨਰੇਸ਼ਨ ਹੈ। ਇਹ ਉਹਨਾਂ ਪਰਿਵਾਰਾਂ ਦੇ ਹੀ ਨੇ ਜਿਨ੍ਹਾਂ ਪਰਿਵਾਰਾਂ ਦੇ ਐਲਡਰਸ ਜੂਨ 84 ਤੋਂ ਬਾਅਦ ਜ਼ਿੰਦਾਬਾਦ ਮੁਰਦਾਬਾਦ ਕਰਦਿਆਂ ਬਾਹਰ ਖਲੋਤੇ ਸੀ। ਉਹਨਾਂ ਡਿਸੀਜਨ ਮੇਕਰਸ ਦੀਆਂ ਇਮਾਰਤਾਂ, ਪਾਰਲੀਮੈਂਟ ਜਾਂ ਲਾ ਮੇਕਰਸ ਜਾਂ ਓਪੀਨੀਅਨ ਮੇਕਰਸ ਦੇ। ਅੱਜ ਇਹ ਕੌਮ ਦੀ ਤਾਕਤ ਹੈ। ਜੇ ਜਗਮੀਤ ਸਿੰਘ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਅੱਜ ਜਿਹੜੀ ਹਕੂਮਤ ਜਸਟਿਨ ਟਰੂਡੋ ਦੀ ਚੱਲ ਰਹੀ ਹੈ, ਉਹ ਉਸ ਪਾਰਟੀ ਦੀਆਂ ਵਿਸਾਖੀਆਂ ਦੇ ਸਹਾਰੇ ਹੈ, NDP, ਜਿਸ ਦਾ ਪ੍ਰੈਜ਼ੀਡੈਂਟ ਜਗਮੀਤ ਸਿੰਘ ਹੈ। ਐਵੇਂ ਨਹੀਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਜਿਹੜੀ ਇਨਵੈਸਟੀਗੇਸ਼ਨ ਕਿ ਇੰਡੀਆ ਨੇ 2019 ਔਰ 2021 ਦੇ ਵਿੱਚ ਕਿਵੇਂ ਕੈਨੇਡਾ ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ ਇੰਟਰਫੇਰੈਂਸ ਕੀਤੀ, ਇਹ ਤੁਹਾਡੀ ਤਾਕਤ ਹੈ, ਮਸਲ ਹੈ। ਬਹੁਤ ਵਾਰੀ ਸਾਡੇ ਐਵੇਂ ਨੈਗੇਟਿਵ ਗੱਲਾਂ ਹੀ ਕਰੀ ਜਾਣਗੇ, ਇਹ ਉਹਨਾਂ ਨੂੰ ਕਿਉਂ ਚੀਕਾਂ ਮਾਰਦੇ ਨੇ। ਅੱਜ ਵੀ ਉਹਨੇ ਐਸ ਜੈ ਸ਼ੰਕਰ ਨੇ ਇੱਕ TV ਚੈਨਲ ਨੂੰ ਕਿਹਾ ਕੈਨੇਡਾ ਨੇ ਇਹ ਕੀਤਾ, ਸਪੇਸ ਦਿੱਤਾ ਖਾਲਿਸਤਾਨ ਨੇ, ਉਹਨਾਂ ਦੀ ਪੇਸ਼ ਨਹੀਂ ਜਾ ਰਹੀ। ਅਮਰੀਕਾ ਦੇ ਵਿੱਚ ਸਿੱਖ ਕਾਕਸ 50 ਤੋਂ ਜ਼ਿਆਦਾ ਕਾਂਗਰਸਮੈਨ ਨੇ, ਉਹਨਾਂ ਨੂੰ ਹੋਰ ਕੋਈ ਨਹੀਂ ਮਿਲਦਾ, ਅਤੇ ਜੇ ਉਹ ਡਾਕਟਰ I.K. ਚੀਮਾ ਦੀ ਜਿਹੜੀ ਆ ਉਹ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ ਕਿ ਜੀ ਉਹ ਫਲਾਣਾ ਅਤੇ ਢਿਮਕਾ, ਇਹ ਤੁਹਾਡੀ ਤਾਕਤ ਹੈ। ਜਦੋਂ ਦੁਸ਼ਮਣ ਦੀਆਂ ਚੀਕਾਂ ਪੈ ਰਹੀਆਂ ਹੋਣ, ਔਰ ਹੁਣ ਇਹ ਅਸੀਂ ਜ਼ਿਕਰ ਕੀਤਾ ਸੀ ਧੰਨ ਅਮਰਜੀਤ ਸਿੰਘ ਢੇਸੀ ਨੇ ਕਿਵੇਂ ਪਾਰਲੀਮੈਂਟ ਦੇ ਵਿੱਚ ਸਿੱਖ ਕਿਸਾਨਾਂ ਦੇ ਉੱਤੇ ਕਿੰਨਾ ਜ਼ੁਲਮ ਹੋਇਆ, ਕਿਵੇਂ ਬੁਲੇਟਸ ਦਾਗੀਆਂ ਗਈਆਂ, ਰਬੜ ਬੁਲੇਟਸ ਔਰ ਡਰੋਨਸ ਨਾਲ, ਟੀਅਰ ਗੈਸ ਸ਼ੈਲਸ ਔਰ ਦੂਜਾ ਖਲੋ ਕੇ ਬੇਬਾਕੀ ਨਾਲ। ਔਰ ਅੱਜ ਜਿਹੜੀ ਮੇਨ ਖਬਰ ਭਾਰਤੀ ਮੀਡੀਆ ਦੀ, ਤੁਸੀਂ ਉਹਨਾਂ ਦੀ ਤਕਲੀਫ ਦੇਖੋ। ਹੁਣ PTI ਇੰਡੀਆ ਦੀ ਨਿਊਜ਼ ਏਜੰਸੀ ਹੈ, ਅਤੇ ਜਿਹੜੀ ਧਮਕ ਇੱਥੋਂ ਆਵਾਜ਼ ਜਾਂਦੀ ਹੈ, ਉਹਦੀ ਧਮਕ ਦਿੱਲੀ ਦੇ ਅਵਾਨਾਂ ਤੋਂ ਲੈ ਕੇ ਉਹਨਾਂ ਦੀਆਂ ਸਾਰੀਆਂ ਏਜੰਸੀਆਂ ਤੱਕ ਉਹਨਾਂ ਦੀ ਖਬਰ ਹੈ। ਬ੍ਰਿਟਿਸ਼ MP ਪ੍ਰੀਤ ਕੌਰ ਗਿੱਲ raises transnational repression of Sikhs in UK Parliament, claiming that several British Sikhs had appeared on a hit list. The Shadow Minister for Primary Care and Public Health asked Security Minister Tom Tugendhat about the steps taken by the British government to deal with the issue. ਹੁਣ ਪ੍ਰੀਤ ਕੌਰ ਗਿੱਲ ਇਕੱਲੀ MP ਨਹੀਂ ਹੈ, ਉਹਨਾਂ ਦਾ ਇੱਕ ਸਿਸਟਮ ਹੈ ਬ੍ਰਿਟਿਸ਼ ਦਾ, ਵੀ ਜਿਵੇਂ ਸਾਰੇ ਮਿਨਿਸਟਰ ਜਿਹੜੀ ਰੂਲਿੰਗ ਗਵਰਨਮੈਂਟ ਹੁੰਦੀ ਹੈ ਉਹਨਾਂ ਦਾ ਫੋਰਨ ਮਿਨਿਸਟਰ ਹੈ, ਡਿਫੈਂਸ ਮਿਨਿਸਟਰ ਹੈ, ਸੈਕਟਰੀ ਆਫ ਸਟੇਟ ਜਾਂ ਦੂਜਾ ਉਹਨੂੰ ਉਹ ਕਹਿੰਦੇ ਨੇ। ਓਪੋਜੀਸ਼ਨ ਪਾਰਟੀਆਂ ਵੀ ਉਹਦੇ ਪੈਰਲਲ ਆਪਣਾ ਮਿਨਿਸਟਰ ਬਣਾਉਂਦੀਆਂ ਨੇ, ਜਿਹਨੂੰ ਸ਼ੈਡੋ ਮਿਨਿਸਟਰ ਕਹਿੰਦੇ ਨੇ। ਸੋ ਬੀਬੀ ਪ੍ਰੀਤ ਕੌਰ ਗਿੱਲ ਜਿਹੜੀ ਹੈ ਇਸ ਵੇਲੇ
ਪ੍ਰਾਇਮਰੀ ਕੇਅਰ ਤੇ ਪਬਲਿਕ ਹੈਲਥ ਦੀ ਸ਼ੈਡੋ ਮਿਨਿਸਟਰ ਹੈ ਲੇਬਰ ਪਾਰਟੀ ਦੇ ਵਿੱਚ, ਔਰ ਇਹਨਾਂ ਦੋਨਾਂ ਨੂੰ ਹਰਾਉਣ ਦੇ ਲਈ ਪ੍ਰੀਤ ਕੌਰ ਗਿੱਲ ਵੀ ਸੈਕੰਡ ਟਾਈਮ ਐਮ.ਪੀ ਹੈ, ਅਮਰਜੀਤ ਪੂਰਾ ਟਿਲ ਲਾਇਆ, ਪੂਰੀ ਬੀਜੇਪੀ RSS ਨੇ ਆਪਣੀ ਸਾਰੀ ਤਾਕਤ ਝੋਕੀ ਸੀ ਵੀ ਇਹਨਾਂ ਨੂੰ ਡਿਫੀਟ ਕਰਨਾ, ਕਿਉਂਕਿ ਪਿਛਲੀਆਂ ਪਾਰਲੀਮੈਂਟ ਦੇ ਵੇਲੇ ਵੀ ਇਹਨਾਂ ਨੇ ਚੰਗਾ ਭਾਰਤ ਨੂੰ ਖੜਕਾਇਆ ਸੀ। ਹੁਣ ਇਹ ਜਿਹੜੀ ਹੈ ਬੀਬੀ ਉੱਥੇ ਖਲੋ ਕੇ ਉਹਨਾਂ ਨੂੰ ਪੁੱਛ ਰਹੀ ਹੈ, ਜਿਹੜਾ ਮਿਨਿਸਟਰ ਹੈ ਸਿਕਿਉਰਿਟੀ ਦਾ ਮਿਸਟਰ ਟੌਮ, ਕਿ ਜੀ ਆ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਜਿਹੜੇ ਬ੍ਰਿਟਿਸ਼ ਸਿੱਖਸ ਨੂੰ ਖਤਰਾ ਹੈ ਉਹਨਾਂ ਬਾਰੇ ਤੁਸੀਂ ਕੀ ਕੀਤਾ। ਔਰ ਇਹਨਾਂ ਦੀ ਰਿਪੋਰਟਿੰਗ ਹੀ ਹੈ, ਉਹਨਾਂ ਨੇ ਕਿਹਾ ਕਿ ਭਾਈ ਇਹ ਕਲੇਮਿੰਗ ਦੈਟ ਸੈਵਰਲ ਬ੍ਰਿਟਿਸ਼ ਸਿੱਖਸ ਹੈਡ ਅਪੀਅਰਡ ਔਨ ਅ ਹਿਟ ਲਿਸਟ, ਦ ਸ਼ੈਡੋ ਮਿਨਿਸਟਰ ਫਾਰ ਪ੍ਰਾਇਮਰੀ ਕੇਅਰ ਐਂਡ ਪਬਲਿਕ ਹੈਲਥ ਪ੍ਰੀਤ ਕੌਰ ਗਿੱਲ asked security minister Mr. Tom Tugan that about the steps taken by the British government to deal with the issue, ਕਿ ਦੱਸੋ ਜੀ ਤੁਸੀਂ ਕੀ ਕਦਮ ਚੁੱਕੇ ਨੇ। ਐਗਜ਼ੈਕਟਲੀ ਉਹਨਾਂ ਨੇ ਬੀਬੀ ਗਿੱਲ ਨੇ ਕਿਹਾ ਕਿ in recent months Five Eyes nations have raised concerns about the actions of agents with links to India targeting Sikh activists in United Kingdom। ਉਹਨੇ ਕਿਹਾ ਜੀ 5 ਆਈਜ਼ ਕੰਟਰੀਜ਼ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਉਹਨਾਂ ਨੇ ਇਹ ਕੰਸਰਨ ਜ਼ਾਹਰ ਕੀਤਾ ਹੈ ਕਿ ਭਾਈ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ। ਔਰ ਇਸ ਦੇ ਵਿੱਚ ਮੋਸਟ ਡਿਸਟਰਬਿੰਗਲੀ there have been alleged assassinations and foiled assassination plots. The US and Canadian authorities have taken the lead at senior levels to publicly call out this challenge in their sovereignty, the rule of the law and their democratic values। उन्होंने कहा जी अमरीका और कैनेडा ने तो आवाज़ चुकी है कि भाई किवें उन्होंने अमरीका च उन्हों दा फाइल होया असैसीनेशन अटैम्प्ट, कैनेडा ਦੇ ਵਿੱਚ ਉਹਨਾਂ ਨੇ ਅਸੈਸੀਨੇਸ਼ਨ ਕੀਤੀ। ਤੁਸੀਂ ਇਸ ਦੇ ਉੱਤੇ ਕੀ ਗਿਵਨ ਦਾ ਰਿਪੋਰਟਸ ਆਫ ਬ੍ਰਿਟਿਸ਼ ਸਿੱਖਸ ਫੇਸਿੰਗ ਸਿਮਿਲਰ ਥ੍ਰੈਟਸ, ਕਿ ਜੋ ਅਮਰੀਕਾ ਕੈਨੇਡਾ 'ਚ ਹੋਇਆ ਉਹਨਾਂ ਦੀਆਂ ਹਕੂਮਤਾਂ ਨੇ ਤਾਂ ਆਵਾਜ਼ ਚੁੱਕੀ, ਬ੍ਰਿਟਨ ਦੇ ਵਿੱਚ ਵੀ ਸਿੱਖ ਉਹੀ ਸਿਮਿਲਰ ਥ੍ਰੈਟ ਫੇਸ ਕਰਦੇ ਨੇ। ਵਟ ਸਟੈਪਸ ਇਜ਼ ਦਾ ਗਵਰਨਮੈਂਟ ਟੇਕਿੰਗ ਟੂ ਸਿਕਿਉਰ ਦੇਅਰ ਸੇਫਟੀ? ਤੁਸੀਂ ਦੱਸੋ ਤੁਸੀਂ ਕੀ ਕਦਮ ਚੁੱਕ ਰਹੇ ਹੋ ਸਿੱਖਾਂ ਦੀ ਸਿਕਿਉਰਿਟੀ ਨੂੰ ਲੈ ਕੇ? ਵਿਲ ਦਾ ਮਿਨਿਸਟਰ ਸ਼ੋ ਦਾ ਸੇਮ ਸਟਰੈਂਥ as our partners do in publicly defending their democratic rights? ਕਿ ਜੋ ਅਮਰੀਕਾ ਕੈਨੇਡਾ ਕਰ ਰਹੇ ਨੇ ਕੀ ਬ੍ਰਿਟਨ ਵੀ ਉਹੀ ਕਰੇਗਾ? ਜੋ ਸਾਡਾ ਪਾਰਟਨਰ ਹੈ ਅਸੀਂ ਉਹਨਾਂ ਦੇ ਜੋ ਉਹ ਕਰ ਰਹੇ ਨੇ। ਹੁਣ ਇਹ ਬਹੁਤ ਜ਼ਬਰਦਸਤ ਸਵਾਲ ਹੈ, ਇਹਦਾ ਜਵਾਬ ਵੀ ਉਹਨੇ ਜਿਹੜਾ ਮਿਸਟਰ ਟੌਮ ਸੀ ਉਹਨੇ ਅੱਗੋਂ ਦਿੱਤਾ ਕਿ ਜੀ ਅਸੀਂ all British citizens are equal, ਜੋ ਵੀ ਕਲਰ, ਕ੍ਰੀਡ, ਫੇਥ, ਪੋਲੀਟੀਕਲ ਰਿਲੀਜੀਅੰਸ ਹੋਏ, ਅਸੀਂ ਜਿਹੜਾ ਇਸ ਸਿੱਖ ਕਮਿਊਨਿਟੀ should be as safe as every other community in the United Kingdom, ਦਾ ਮਿਨਿਸਟਰ said। ਹੁਣ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ ਤੱਕ ਉਸ ਲੈਵਲ ਤੇ ਪਹੁੰਚਾਉਣ ਲਈ ਬਹੁਤ ਵਧੀਆ ਐਜੂਕੇਸ਼ਨ ਦਈਏ, ਸਿਰਫ ਡਾਕਟਰ ਇੰਜੀਨੀਅਰ ਬਣਾਉਣਾ ਹੀ ਕਾਫੀ ਨਹੀਂ ਹੈ। ਜਦੋਂ ਅਸੀਂ ਲਾਇਰਸ, ਜਰਨਲਿਸਟ, ਪੋਲੀਟੀਕਲ ਸਾਇੰਟਿਸਟ ਇਹਨਾਂ ਸਾਰਿਆਂ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਵਿਦਿਨ ਦਾ ਸਿਸਟਮ ਜਾਣਾ। ਹੁਣ ਕਈ ਕੈਲੀਫੋਰਨੀਆ ਔਰ ਦੂਸਰੀਆਂ ਥਾਵਾਂ ਦੇ ਸ਼ਹਿਰ ਨੇ ਜਿਨ੍ਹਾਂ ਦੇ ਮੇਅਰ ਸਿੱਖ ਬੱਚੇ ਬੱਚੀਆਂ ਨੇ। ਇਸੇ ਤਰ੍ਹਾਂ ਜਿਹੜਾ ਅੱਗੇ ਵਧਣ ਦੀ ਲੋੜ ਹੈ। ਇਹ ਅਸੀਂ ਅਮਰੀਕਾ 'ਚ ਥੋੜ੍ਹੇ ਪਛੜੇ ਹਾਂ ਇਸ ਮਾਮਲੇ 'ਚ। 1950s ਦੇ ਵਿੱਚ 3 times ਕਾਂਗਰਸਮੈਨ ਜਿਹੜਾ ਦਲੀਪ ਸਿੰਘ ਸੌਂਦ ਪਹਿਲਾ ਕਾਂਗਰਸਮੈਨ ਕੈਲੀਫੋਰਨੀਆ ਤੋਂ ਸੀ, ਉਸ ਤੋਂ ਬਾਅਦ ਅਸੀਂ ਉਸ ਲੈਵਲ ਤੱਕ ਨਹੀਂ ਪਹੁੰਚੇ। ਲੇਕਿਨ UK 'ਚ ਔਰ ਕੈਨੇਡਾ 'ਚ ਤਾਂ 16-17 MP ਨੇ, ਔਰ ਖ਼ਾਸ ਤੌਰ 'ਤੇ ਜਿਵੇਂ ਮੈਂ ਜਗਮੀਤ ਸਿੰਘ ਦੇ ਰੋਲ ਦੀ ਗੱਲ ਕੀਤੀ। ਸੋ ਇਸ ਤੋਂ ਪਹਿਲਾਂ ਕਿ ਅਸੀਂ ਇਹ ਸਮਝੀਏ ਕਿ ਭਾਈ ਇਹ ਸਾਡੇ ਜ਼ਿੰਮੇ ਹੈ, ਜਦੋਂ ਅਸੀਂ ਆਪਣੇ ਪਰਿਵਾਰਾਂ 'ਚ ਬੱਚੇ ਬੱਚੀਆਂ ਨੂੰ ਇੱਕ ਤਾਂ ਉਹਨਾਂ ਨੂੰ ਦੱਸੀਏ ਕਿ ਹੁਣ ਇਹ ਅਮਰਜੀਤ ਸਿੰਘ ਢੇਸੀ ਜਾਂ ਪ੍ਰੀਤ ਕੌਰ ਗਿੱਲ ਉਹ ਨੇ ਜਿਨ੍ਹਾਂ ਦੇ ਪਰਿਵਾਰਾਂ ਜਦੋਂ ਇਹ ਗਰੋ ਹੋਏ ਇਹਨਾਂ ਨੇ ਦੇਖਿਆ ਹੋਇਆ ਕਿ ਭਾਈ ਉਹਨਾਂ ਦੇ ਪੇਰੈਂਟਸ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨੇ ਕਿਵੇਂ ਸਫ਼ਰ ਕੀਤਾ। ਪਰ ਜੇ ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ ਹੈ ਇਹ ਦੱਸਾਂਗੇ ਹੀ ਨਹੀਂ ਤੇ ਫਿਰ ਆਵਾਜ਼ ਕੌਣ ਚੁੱਕੇਗਾ? ਇਸ ਤੋਂ ਪਹਿਲਾਂ ਕਿ ਅਸੀਂ ਇਸ ਸੈਗਮੈਂਟ ਨੂੰ ਕਲੋਜ਼ ਕਰੀਏ, ਓਰੀਜਨਲ ਵੀਡੀਓ ਜਿਹੜੀ ਹੈ ਸਾਡੇ ਕੋਲ ਹੈ ਜਿਹਦੇ 'ਚ ਬੀਬੀ ਪ੍ਰੀਤ ਕੌਰ ਗਿੱਲ ਨੇ ਜਿਹੜਾ ਸਵਾਲ ਚੁੱਕਿਆ ਔਰ ਉਹਦਾ ਕੀ ਜਵਾਬ ਦਿੱਤਾ, ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ ਕਿ ਉਸ ਵੀਡੀਓ ਨੂੰ ਚਲਾ ਦੇਣ। I under homes for Ukraine. Go. Question number 5. I thank the Honourable Lady for the question. She's aware that the government is continually assessing the potential
threats to individual rights and freedoms and safety across the United Kingdom. And I thank her for the effort she's made to represent her views to me in a different forum. Whenever we identify such threats, we will always use every measure at our disposal, including our intelligence services, to mitigate any threat to individuals. And in the first instance, I would urge anyone concerned for their safety to contact the police. She will also be aware, no doubt, that the National Security Act recently introduced includes measures to tackle foreign interference, including transnational repression. And the Defending Democracy Task Force is reviewing the UK's response to develop our understanding of the issue and ensure a system-wide response. Thank you, Mr. Speaker. Transnational repression to silence dissent in democracies is extremely serious, and in recent months, Five Eyes nations have raised concerns about the actions of agents with links to India targeting Sikh activists here in the United Kingdom. Most disturbingly, there has been alleged assassinations and foiled assassination plots, and the US and Canadian authorities have taken the lead at senior levels to publicly call out this challenge to their sovereignty, to the rule of law and their democratic values. Given reports of British Sikhs facing similar threats, what steps is the government taking to secure their safety? And will he show the same strength as our partners to publicly defend their democratic rights? Thank you. Let me be completely clear. If there are any specific threats against any British citizen by any foreign power, we will take immediate action. The Sikh community should be as safe in the United Kingdom as every other community in the United Kingdom. All British citizens are equal, whatever their colour, creed, faith or political allegiance. The reality is that we have taken all the action we believe is appropriate at this stage. We maintain a very close relationship, of course, with our Five Eyes partners, and we are absolutely clear that when or if the situation changes and we need to take action, we will do so.